welcome back to News TV 84 Break the Bat। ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਜਸਪਾਲ ਸਿੰਘ ਹੈਰਾ, ਐਡੀਟਰ ਆਫ ਪੈਰਾਡਾ ਨਿਊਜ਼ਪੇਪਰ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਸਤੰਬਰ 27 2013 ਨੂੰ ਮਨਮੋਹਨ ਸਿੰਘ ਦੀ ਅਮਰੀਕਨ ਦੌਰੇ ਦੌਰਾਨ ਸਿੱਖਸ ਫॉर ਜਸਟਿਸ ਤੇ ਹੋਰ ਸਿੱਖ ਜਥੇਬੰਦੀਆਂ ਨੇ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਕੀਤਾ। ਇਸ ਪ੍ਰੋਟੈਸਟ ਨੂੰ ਇੰਡੀਅਨ ਮੀਡੀਆ ਨੇ ਕਿਸ ਤਰ੍ਹਾਂ ਕਵਰ ਕੀਤਾ, ਇਸ ਸੰਬੰਧੀ ਉਹਨਾਂ ਦਾ ਕੀ ਕਹਿਣਾ ਹੈ, ਇਸ ਬਾਰੇ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਉਹ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ, ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਇੰਡੀਅਨ ਮੀਡੀਆ ਉਹ ਕਦੇ ਵੀ ਉਹਨਾਂ ਮੁੱਦਿਆਂ ਨੂੰ ਜਿਹੜੇ ਸਿੱਖ ਸਮੱਸਿਆਵਾਂ ਨੂੰ ਲੈ ਕੇ ਸਾਹਮਣੇ ਆਉਂਦੇ ਨੇ, ਉਹਨਾਂ ਮੁੱਦਿਆਂ ਨੂੰ ਕਦੇ ਵੀ ਉਭਾਰਦਾ ਨਹੀਂ ਜੀ। ਤੋਂ ਜਿਹੜਾ ਪ੍ਰੋਟੈਸਟ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੇ ਮਨਮੋਹਨ ਸਿੰਘ ਦੀ ਅਮਰੀਕਾ ਫੇਰੀ ਸਮੇਂ ਕੀਤਾ, ਉਹਨੂੰ ਜਿਹੜਾ ਇੰਡੀਅਨ ਮੀਡੀਆ ਉਹਨੇ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਉਸ ਗੱਲ ਵੱਲ। ਪਰੰਤੂ ਫਿਰ ਵੀ ਕਿਉਂਕਿ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਦੇ ਰਾਹੀਂ ਇਹ ਜਿਹੜਾ ਪ੍ਰੋਟੈਸਟ ਆ, ਇਹਦੀ ਗੱਲ, ਇਹਦੀ ਗੂੰਜ ਆ ਜਿਹੜੀ ਉਹ ਪੰਜਾਬ ਵਿੱਚ, ਹਿੰਦੁਸਤਾਨ ਵਿੱਚ ਪਹੁੰਚੀ ਆ। ਸੋ ਜਿਹੜਾ ਆਮ ਸਿੱਖ ਆ ਉਹਨੇ ਇਸ ਗੱਲ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਜੀ। ਜਿਹੜੀ ਗੱਲ ਅਸੀਂ ਅੱਜ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਨਾਲ ਜੋ ਕੁਝ ਵਾਪਰਿਆ ਇਸ ਹਿੰਦੁਸਤਾਨ ਦੀ ਧਰਤੀ ਤੇ, ਜੋ ਸਿੱਖ ਕਤਲੇਆਮ ਹੋਇਆ, ਜੋ ਸਿੱਖਾਂ ਨੂੰ ਦੂਜੇ ਨੰਬਰ ਦੇ ਸ਼ਹਿਰੀ ਸਮਝਿਆ ਜਾਂਦਾ, ਸੋ ਉਹ ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਧੱਕੇਸ਼ਾਹੀ ਹੋ ਰਹੀ ਆ, ਉਹਦੀ ਗੂੰਜ ਆ ਜਿਹੜੀ ਉਹ ਹੋਰ ਵਿਸ਼ਵ ਪੱਧਰ ਤੇ ਫੈਲੀ ਸ਼ੁਰੂ ਹੋ ਗਈ ਆ। ਜਿਹਦਾ ਪ੍ਰਭਾਵ ਆ ਜਿਹੜਾ ਉਹ ਭਾਰਤ ਸਰਕਾਰ ਤੇ ਸਾਨੂੰ ਸਾਫ਼-ਸਾਫ਼ ਦਿਖਾਈ ਦੇਣ ਲੱਗ ਪੈਂਦਾ। ਮੈਂ ਸਮਝਦਾ ਕਿ ਜਿਹੜਾ ਇਹ ਬਹੁਤ ਵੱਡੇ ਰੂਪ ਦੇ ਵਿੱਚ ਮੁਜ਼ਾਹਰਾ ਹੋਇਆ ਪ੍ਰਧਾਨ ਮੰਤਰੀ ਦੀ ਫੇਰੀ ਤੇ, ਉਹਦੀ ਜਿਹੜੀ ਗੂੰਜ ਆ ਸਮੁੱਚੇ ਵਿਸ਼ਵ ਦੇ ਵਿੱਚ ਤੇ ਸਮੁੱਚੇ ਭਾਰਤ ਵਿੱਚ ਜ਼ਰੂਰ ਪਈ ਹੈ ਜੀ। ਬਿਲਕੁਲ। ਤੇ ਵੀਰ ਜੀ, ਅਸੀਂ ਇਹ ਵੀ ਜਾਣਨਾ ਚਾਹੁੰਦੇ ਤੁਹਾਡੇ ਵਿਚਾਰ ਇਸ ਬਾਰੇ ਕਿ ਨਵਾਜ਼ ਸ਼ਰੀਫ ਜਿਹੜੇ ਅਮਰੀਕਨ ਦੌਰੇ ਤੇ ਆਏ ਸੀ, ਉਹਨਾਂ ਨੇ ਕਿਹਾ ਕਿ ਮਨਮੋਹਨ ਸਿੰਘ ਬਾਰੇ ਇਹ ਕਿਹਾ ਗਿਆ ਕਿ ਮਨਮੋਹਨ ਸਿੰਘ ਇੱਕ ਦਿਹਾਤੀ ਔਰਤ ਦੀ ਤਰ੍ਹਾਂ ਅਮਰੀਕਨ ਪ੍ਰੈਜ਼ੀਡੈਂਟ ਓਬਾਮਾ ਦੇ ਕੋਲ ਉਹਨਾਂ ਦੀਆਂ ਸ਼ਿਕਾਇਤਾਂ ਲਗਾਉਂਦੇ ਹਨ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਜਿੱਥੇ ਤੱਕ ਗੱਲ ਸਮਝਦਾ ਕਿ ਇਹ ਜਿਹੜਾ ਭਾਰਤੀ ਮੀਡੀਆ ਜਿਹੜੀ ਉਹਦੀ ਸਿੱਖ ਵਿਰੋਧੀ ਮਾਨਸਿਕਤਾ ਵਾ ਉਹ ਵੀ ਇਹਦੇ ਵਿੱਚ ਝਲਕਦੀ ਆ। ਇਹ ਉਹਨਾਂ ਨੇ ਜੋ ਨਵਾਜ਼ ਸ਼ਰੀਫ ਨੇ ਜਿਹੜੀ ਇੱਕ ਟਿੱਪਣੀ ਕੀਤੀ, ਉਹਨੇ ਇੱਕ ਪੁਰਾਣੀ ਉਦਾਹਰਨ ਦੇ ਰੂਪ ਦੇ ਵਿੱਚ ਟਿੱਪਣੀ ਕੀਤੀ ਕਿ ਜਿਸ ਤਰ੍ਹਾਂ ਵਿਦਿਆਰਥੀ ਔਰਤਾਂ ਨੇ ਜਿਹੜੀਆਂ ਉਹ ਆਪਣੀ ਘਰ ਦੀ ਸ਼ਿਕਾਇਤ ਬਗਾਨਿਆਂ ਕੋਲ ਲੈ ਕੇ ਜਾਂਦੀਆਂ ਨੇ, ਉਸੇ ਤਰ੍ਹਾਂ ਮਨਮੋਹਨ ਸਿੰਘ ਨੇ ਵੀ ਜਿਹੜੀ ਸਾਡੀ ਗੁਆਂਢੀਆਂ ਦੀ ਸ਼ਿਕਾਇਤ ਸੀ ਉਹ ਅਮਰੀਕਾ ਕੋਲ ਕੀਤੀ ਆ। ਮੈਂ ਸਮਝਦਾ ਕਿ ਉਹ ਜਿਹੜੀ ਮਾਨਸਿਕਤਾ, ਜਿਹੜੀ ਸਿੱਖ ਵਿਰੋਧੀ ਮਾਨਸਿਕਤਾ ਵਾ ਹਿੰਦੁਸਤਾਨੀ ਮੀਡੀਆ ਦੀ, ਉਸ ਕਰਕੇ ਇਸ ਗੱਲ ਨੂੰ ਜ਼ਿਆਦਾ ਉਭਾਰਿਆ ਗਿਆ ਕਿ ਨਵਾਜ਼ ਸ਼ਰੀਫ ਨੇ ਮਨਮੋਹਨ ਸਿੰਘ ਨੂੰ ਦਿਹਾਤੀ ਔਰਤ ਕਿੱਦਾਂ ਖਿਤਾਬ ਦਿੱਤਾ ਵਾ, ਦਿਹਾਤੀ ਔਰਤ ਵਾਂਗੂ ਵਿਵਹਾਰ ਕਰਨ ਵਾਲਾ ਦੱਸਿਆ ਵਾ। ਸੋ ਮੇਨ ਰੂਪ ਦੇ ਵਿੱਚ ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਇਹਨਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਵਾ ਉਹਦੇ ਕਾਰਨ, ਅਦਰਵਾਈਜ਼ ਇਹ ਕੋਈ ਇੱਕ ਆਮ ਰੂਟੀਨ ਦੇ ਵਿੱਚ ਕਈ ਗੱਲ ਸੀ, ਅਦਰਵਾਈਜ਼ ਇਹਨੂੰ ਇਸ ਤਰ੍ਹਾਂ ਉਭਾਰਨ ਵਾਲੀ ਕੋਈ ਗੱਲ ਨਹੀਂ ਸੀ। ਸਿਰਫ ਸਿੱਖ ਵਿਰੋਧੀ ਮਾਨਸਿਕਤਾ ਜਿਹੜੀ ਹਿੰਦੂ ਮੀਡੀਆ ਦੀ, ਉਹਦੇ ਕਾਰਨ ਇਸ ਗੱਲ ਨੂੰ ਜ਼ਿਆਦਾ ਉਭਾਰਿਆ ਗਿਆ ਜੀ। ਬਿਲਕੁਲ ਬਿਲਕੁਲ। ਤੇ ਵੀਰ ਜੀ, ਇਹ ਵੀ ਦੱਸੋ ਕਿ ਕਰਪਟ ਪੋਲੀਟੀਸ਼ੀਅਨਸ ਨੂੰ ਪ੍ਰੋਟੈਕਟ ਕਰਨ ਲਈ ਮਨਮੋਹਨ ਸਿੰਘ ਮੰਤਰੀ ਮੰਡਲ ਨੇ ਪ੍ਰੈਜ਼ੀਡੈਂਟ ਤੋਂ ਇੱਕ ਆਰਡੀਨੈਂਸ ਜਾਰੀ ਕਰਵਾਉਣ ਦਾ ਫੈਸਲਾ ਕੀਤਾ ਤਾਂ ਕਿ ਸੁਪਰੀਮ ਕੋਰਟ ਦੇ ਇਸ ਸੰਬੰਧੀ ਫੈਸਲੇ ਨੂੰ ਓਵਰਰੂਲ ਕੀਤਾ ਜਾ ਸਕੇ। ਪਰ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਟਿੱਪਣੀ ਕਰਕੇ ਇਹ ਕਿਹਾ ਕਿ ਆਰਡੀਨੈਂਸ ਫਾੜ ਦਿੱਤਾ ਜਾਣਾ ਚਾਹੀਦਾ ਹੈ, ਆਪਣੀ ਹੀ ਸਰਕਾਰ ਲਈ ਸੰਕਟ ਖੜਾ ਕਰ ਦਿੱਤਾ। ਇਸ ਸਮੁੱਚ ਘਟਨਾ ਨੂੰ ਤੁਸੀਂ ਕਿਵੇਂ ਵੇਖਦੇ ਹੋ, ਇਸ ਬਾਰੇ ਥੋੜਾ ਵੇਰਵਾ ਦਿਓ। ਦੇਖੋ, ਜਿੱਥੇ ਤੱਕ ਸਰਕਾਰ ਵੱਲੋਂ ਜਿਹੜਾ ਆਰਡੀਨੈਂਸ ਪਾਸ ਕੀਤਾ ਗਿਆ, ਦਾਗੀ ਜਿਹੜੇ ਆਗੂ ਨੇ, ਦਾਗੀ ਮੰਤਰੀ ਨੇ, ਉਹਨਾਂ ਨੂੰ ਬਚਾਉਣ ਲਈ ਜਿਹੜਾ ਆਰਡੀਨੈਂਸ ਪਾਸ ਕੀਤਾ ਗਿਆ ਸੀ, ਅਸੀਂ ਸਮਝਦੇ ਕਿ ਉਹ ਪੂਰੀ ਤਰ੍ਹਾਂ ਗਲਤ ਸੀ। ਪਰੰਤੂ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਉਹਦੇ ਤੇ ਰਿਐਕਟ ਕੀਤਾ ਵਾ, ਜਿਸ ਤਰ੍ਹਾਂ ਉਹਨੇ ਆ ਕੇ ਇਹ ਕਿਹਾ ਕਿ ਇਹਨੂੰ ਪਾੜ ਦਿੱਤਾ ਜਾਣਾ ਚਾਹੀਦਾ, ਇਹ ਬਕਵਾਸ ਆ। ਸਰਕਾਰ, ਆਪਦੀ ਸਰਕਾਰ ਵਿਰੁੱਧ ਜਿਸ ਤਰ੍ਹਾਂ ਉਹਨੇ ਟਿੱਪਣੀ ਕੀਤੀ, ਖਾਸ ਕਰਕੇ ਉਸ ਸਮੇਂ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਲਈ ਪਹੁੰਚਣ ਵਾਲਾ ਹੋਵੇ, ਜਿਸ ਵੇਲੇ ਪ੍ਰਧਾਨ ਮੰਤਰੀ ਨੇ ਅਗਲੇ ਦਿਨ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨੀ ਹੋਵੇ, ਸੋ ਉਸ ਸਮੇਂ ਇਹ ਦਿਖਾਉਣਾ ਕਿ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇਹਦੀ ਕੋਈ ਹੈਸੀਅਤ ਹੀ ਨਹੀਂ। ਰਾਹੁਲ ਗਾਂਧੀ ਨੇ ਆਪਣੀ ਅਕਸਾ ਜਿਹੜਾ ਲੋਕਾਂ ਦੇ ਵਿੱਚ ਚਮਕਾਉਣ ਲਈ ਕਿ ਉਹ ਭ੍ਰਿਸ਼ਟਾਚਾਰ ਦੇ ਬਹੁਤ ਵਿਰੋਧੀ ਆ, ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦਾ, ਸੋ ਉਹਨੇ ਇਹ ਜਿਹੜੀ ਸਖਤ ਟਿੱਪਣੀਆਂ ਸਿਰਫ ਆਪਣਾ ਅਕਸ ਨੂੰ ਚਮਕਾਉਣ ਲਈ ਕੀਤੀ ਸੀ। ਪਰੰਤੂ ਉਹ ਇਹ ਗੱਲ ਭੁੱਲ ਗਿਆ ਕਿ ਇਹ ਜਦੋਂ ਆਰਡੀਨੈਂਸ ਪਾਸ ਹੋਇਆ ਤਾਂ ਉਹਦੀ ਪ੍ਰਧਾਨਗੀ ਉਹਦੀ ਮਾਂ ਨੇ ਕੀਤੀ ਸੀ। ਸੋ ਉਸ ਤੋਂ ਪਹਿਲਾਂ ਜਦੋਂ ਦਾਗੀ ਮੰਤਰੀਆਂ, ਦਾਗੀ ਲੋਕਾਂ ਬਾਰੇ ਸਾਰੀਆਂ ਧਿਰਾਂ ਇਕੱਠੀਆਂ ਹੋਈਆਂ ਸੀਗੀਆਂ, ਉਹਨਾਂ ਦੇ ਉਦੋਂ ਵੀ ਰਾਹੁਲ ਗਾਂਧੀ ਜਿਹੜਾ ਚੁੱਪ ਰਿਹਾ। ਜਦੋਂ ਸਾਰੀਆਂ ਸਿਆਸੀ ਧਿਰਾਂ ਨੂੰ RTA ਸੂਚਨਾ ਅਧਿਕਾਰ ਐਕਟ ਲਿਆਉਣ ਦੀ ਗੱਲ ਹੋਈ ਸੀ, ਉਹਦਾ ਜਦੋਂ ਵਿਰੋਧ ਕੀਤਾ ਗਿਆ, ਉਦੋਂ ਵੀ ਰਾਹੁਲ ਗਾਂਧੀ ਚੁੱਪ ਰਿਹਾ। ਸੋ ਜਦੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਮੂਹਕ ਗੱਲ ਹੁੰਦੀ ਹੈ, ਉਦੋਂ ਰਾਹੁਲ ਗਾਂਧੀ ਚੁੱਪ ਹੈ।
परंतु जो प्रधानमंत्री के अक्स नूं ठेस पहुंचाउण ते अपना अक्स चमकाउण की गल आई तो उन्हें झट आके इस तरह की एक टिप्पणी है जी कर दी। तो वो मंत्री जिहड़े इहदा विरोध कर रहे थे आडियंस का वो बोली बोलण लग पे। तो मैं समझदा कि बहुत गलत समय ते उन्हें ये जिहड़ी टिप्पणी आ इहनूं किसी होर रूप विच भी सुधरे रूप विच भी कीता जा सकदा सी कि असीं देश दे विच भ्रिष्टाचार ते दागी लोग आ जिहड़े उन्हां नूं खत्म करना चाहुंदे आ। ते मैं अपनी सरकार नूं अपील करूंगा कि वो इस आडियंस नूं वापस लवे। सो इस सुधरी भाषा दे विच भी अजिही गल कीती जा सकदी सी, परंतु जिस भाषा दे विच उन्हें गल कीती एक तां उन्हें दिखाया कि समुचे देश ते गांधी परिवार का कंट्रोल आ, गांधी परिवार तो बिना इस देश दे विच चिड़ी भी है जिहड़ी वो हिल नहीं सकदी। सो इस तरह का जिहड़ा उन्हें प्रभाव दिता मैं समझदा कि ਉਹਦੇ ਨਾਲ देश के अक्स नूं, देश की सरकार के अक्स नूं, देश के प्रधानमंत्री के अक्स नूं बहुत वड्डी ढाल लगी। जी बिल्कुल। ਤੇ ਵੀਰ ਜੀ ਇਹ ਵੀ ਦੱਸੋ ਕਿ ਜਿਹੜੀ ਬੀਜੇਪੀ ਪਾਰਟੀ ਹੈ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਐਲਾਨ ਰਹੀ ਹੈ ਤੇ ਦੂਸਰੇ ਪਾਸੇ ਕਾਂਗਰਸ ਜਿਹੜੀ ਹੈ ਰਾਹੁਲ ਗਾਂਧੀ ਨੂੰ, ਇਹ ਡਿਬੇਟ ਕਿਸ ਤਰਫ ਜਾ ਰਿਹਾ ਹੈ ਇਸ ਬਾਰੇ ਵੀ ਥੋੜਾ ਵੇਰਵਾ ਸਾਡੀ ਸਿੱਖ ਸੰਗਤਾਂ ਨੂੰ ਦਿਓ। ਕੋਈ ਜਿੱਥੋਂ ਤੱਕ ਗੱਲ ਇਹ ਹੈ ਕਿ ਭਾਜਪਾ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਪਦ ਦਾ ਅਹੁਦੇਦਾਰ ਸਥਾਪਿਤ ਦਿੱਤਾ ਗਿਆ ਵਾ, ਉਮੀਦਵਾਰ ਬਣਾ ਦਿੱਤਾ ਗਿਆ ਵਾ ਤੇ ਭਾਜਪਾ ਜਿਹੜੀ ਉਹਨੂੰ ਚਮਕਾਉਣ ਦੇ ਲਈ पूरे जोर शोर नाल लगी है। रोजाना ने जिहड़ियां बहुत बड़ियां बड़ियां रैलियां ने देश के ਵੱਖ-ਵੱਖ हिस्सिਆਂ ਵਿੱਚ ਕੀਤੀਆਂ ਜਾਂਦੀਆਂ ਨੇ। परसों जिहड़ी दिल्ली ਵਿੱਚ रैली हुई बहुत ਵੱਡੀ रैली हुई। तो भाजपा एक प्रभाव देने का यतन कर रही है कि नरिंਦਰ मोदी आ जिहड़ा ਉਹ देश ਦੀ ਜਿਹੜੀ ਅਕਸ ਆ ਜਿਹੜਾ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਕਿ ਨਰਿੰਦਰ ਮੋਦੀ ਨੇ ਵੀ ਆਪਣੀ ਜਿਹੜੀ ਟੋਨ ਅਸੀਂ ਸਮਝਦੇ ਸੀ ਕਿ ਭਗਵਾ ਬ੍ਰਿਗੇਡ ਨੇ ਉਹਨੂੰ ਥਾਪਿਆ ਵਾ ਤੇ ਉਹ ਹਿੰਦੂਵਾਦ ਦੀ ਗੱਲ ਆ ਜਿਹੜੀ ਉਹਨੂੰ ਉਭਾਰੂਗਾ, ਪਰੰਤੂ ਕਿਉਂਕਿ ਪ੍ਰਧਾਨ ਮੰਤਰੀ ਦੇ ਪਦ ਦੀ ਲਾਲਸਾ ਉਹਦੇ ਮਨ ਵਿੱਚ ਬਹੁਤ ਵੱਡੀ ਹੈ। ਇਸ ਸਮੇਂ ਉਹਨੇ ਜਿਹੜਾ ਆਪਣਾ ਜਿਹੜਾ ਗੱਲ ਕਰਨ ਦਾ ਅੰਦਾਜ਼ ਆ ਜਿਹੜਾ ਉਹ ਪੂਰੀ ਤਰ੍ਹਾਂ ਬਦਲ ਲਿਆ। ਜਦੋਂ ਵੀ ਉਹ ਰੈਲੀਆਂ ਦੇ ਭਾਸ਼ਣ ਕਰਦਾ ਤਾਂ ਵਿਕਾਸ ਦੇ ਮੁੱਦੇ ਨੂੰ ਤੇ ਨੌਜਵਾਨਾਂ ਨੂੰ ਅੰਦਰੋਂ ਤੋੜਨ ਦੇ ਲਈ ਉਹ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਤੇ ਉਸ ਪਾਸੇ ਜਿਹੜਾ ਅਯੁੱਧਿਆ ਦਾ ਮੁੱਦਾ ਵਾ ਜਾਂ ਉਸ ਤਰ੍ਹਾਂ ਦੇ ਘੱਟ ਗਿਣਤੀਆਂ ਦੇ ਨਾਲ ਵਿਤਕਰੇ ਦੀ ਗੱਲ ਆ ਉਹ ਮੁੱਦੇ ਨੇ ਜਿਹੜੇ ਉਹ ਆਪਦੇ ਭਾਸ਼ਣ ਵਿੱਚ ਬਹੁਤ ਦੂਰ ਰੱਖ ਰਿਹਾ। ਦੂਸਰੇ ਪਾਸੇ ਜਿੱਥੇ ਤੱਕ ਗੱਲ ਕਾਂਗਰਸ ਦੀ ਆ ਕਿਉਂਕਿ ਦੇਸ਼ ਦੀ ਆਰਥਿਕਤਾ, देश की महंगाई, देश के होर बहुत सारे मुद्दे ने जिहड़े वो बहुत बुरी तरह इस वे देश के भारू ने। सो कांग्रेस आ जिहड़ी उन्हां दे सुधार लियाउण दे विच बहुत बुरी तरह नाकाम हुई आ। सो दोने पासे इस समय मैं समझदा कि देश के लोगों लई मेरे हिसाब दे नाल इस वेले कोई भी चोण करनी है जिहड़ी वो सौखी नहीं। उन्हां लई एक पासे नागनाथ है तो दूसरे पासे सपनाथ है। सो नागनाथ या सपनाथ तो उन्होंने किस दी चोण करनी है ये देश के लिए सब तो वड्डी दुविधा, क्योंकि इस वे तीजा बदल है जिहड़ा वो भी सामने दिखाई नहीं दे रहा। तो ਵੱਖੋ ਵੱਖਰੇ सूबियां ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਵੀ एकजुट ਤੇ एकमुठ हाले तक नहीं हो सकियां। आने वाले 5-6 महीने ने देश की राजनीतिक स्थिति है जिहड़ी ਉਹ ਕਿਹੜੀ ਕਰਵਟ ਲੈਂਦੀ ਆ, परंतु ਇਹ ਗੱਲ ਸਾਫ਼ ਆ क्योंकि भाजपा जी प्रभाव है जो सिर्फ हाले तक उत्तरी भारत से दिखाई दे रहा। दक्षिणी भारत तो नरेंद्र मोदी की हाले तक कोई गलबात है जी दिखाई नहीं दे रही। सो भाजपा नूं 200 का अंकड़ा पार करना मैं समझदा कि बेहद औखा वा, हिमालय की चोटी सर करने वर्गा वा। बाकी आने वाले समय की करवट लैणगियां वो ਅਸੀਂ ਨਾਲੋਂ ਨਾਲ ਵੇਖਦੇ ਰਵਾਂਗੇ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਸਿੱਖ ਸੰਗਤਾਂ ਦੇ ਨਾਲ ਸਾਂਝੇ ਕੀਤੇ। ਅਸੀਂ ਵਕਤ ਨਾਲ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਸਾਨੂੰ ਇੱਕ ਵਾਰ ਫਿਰ ਤੋਂ ਰਿਮਾਈਂਡ ਕਰੀਏ, ਕੱਲ੍ਹ ਨੂੰ ਤੁਸੀਂ ਵੇਖ ਸਕਦੇ ਹੋ 8 PM ਈਸਟਰਨ ਟਾਈਮ ਇਨਸਾਫ ਰੈਲੀ ਜਿਹੜੀ ਵਾਸ਼ਿੰਗਟਨ DC ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੱਢੀ ਗਈ ਸੀ। ਟੁਮਾਰੋ 8 PM ਐਟ ਈਸਟਰਨ ਟਾਈਮ। ਤੇ ਵੀਅਰਸ ਮੈਂ ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।